ਚੱਲ ਬਸ ਕਰ ਬਾਈ, ਮੂੰਹ ਹੀ ਧੋਈ ਜਾਣਾ ਹੁਣ ਯਾਰ। ਸੁਬਾਹ ਦਾ ਗੇੜਨ ਡਿਆ ਤੂੰ ਲੜਕਾ? ਤੇ ਸਵੇਰ ਦਾ ਹੀ ਗੇੜਨ ਦਿਆਂ ਵਾ, ਇੱਕ ਛੁੱਟੀ ਹੁੰਦੀ ਆ ਸਾਰੀ ਦਿਹਾੜੀ ਤੂੰ ਸਾਡੀ ਨਲਕੇ ਤੇ ਕਢਾ ਦਿੰਨਾ। ਨੇ ਛੁੱਟੀਆਂ ਹੁਣ ਹੈ, ਦਿਨ ਛੁੱਟੀ ਹੋਵੇ ਤੈਨੂੰ ਸਾਈਕਲ ਤੇ ਲੈ ਕੇ ਝੂਟੇ ਦੇਣ ਲੱਗ ਪਿਆ ਕਰ। ਚੱਲ ਧੋਲਾ ਯਾਰ, ਧੋਲਾ ਗਾ। ਜਾਂ ਦਫਾ ਹੋ, ਮੈਂ ਆਪੇ ਧੋ ਲੈਣਾ ਵਾ। ਜਦੋਂ ਦੇਖੋ ਇਹਨਾਂ ਨੂੰ ਕੰਮ ਕਹਿ ਦੋ, ਇੱਕ ਛੁੱਟੀ ਆ ਜੀ, ਛੁੱਟੀ ਤੇ ਤੁਹਾਨੂੰ ਫਿਰ ਭੇਜ ਦਈਏ, ਉਹ ਬਾਰੇ ਚ ਵਾ ਤੁਹਾਨੂੰ ਬਕਵਾਸ ਹੀ ਕਰੀ ਜਾਂਦਾ ਜਦੋਂ ਦੇਖੋ। ਉਹ ਛੱਡ ਦੇ ਛੋਟੇ, ਛੱਡ ਦੇ, ਇਹਦੀਆਂ ਨਹੀਂ ਗੱਲਾਂ ਮੁੱਕਣੀਆਂ। ਇਹਦੀਆਂ ਕਿਹਦੀਆਂ ਛੁੱਟੀਆਂ ਹੀ ਸਾਡੀਆਂ ਅਜ਼ਾਬ ਚ ਪਾਈਆਂ ਹੋਈਆਂ ਨੇ। ਲਿਆ ਯਾਰ 500 ਰੁਪਿਆ ਦੇ, ਜਿਹੜੇ ਠੇਕੇ ਤੋਂ ਕੱਲ ਪੈਸੇ ਮਿਲੇ। ਤੂੰ ਉਹਦੀ ਵੀ ਖਬਰ ਰੱਖੀ ਆ? ਕਿੰਨੇ ਕੁ 500 ਦਵਾਂ ਤੈਨੂੰ? ਕਿੰਨੇ ਕੁ ਮੈਨੂੰ ਦੇ ਦਿੱਤੇ ਕਿਤੇ ਉਹ ਯਾਰ। ਪੁੱਤ 6 ਦਿਹਾੜੀਆਂ ਲਾਈਆਂ, ਤੂੰ 1500 ਰੁਪਇਆ ਵਿੱਚੋਂ ਲੈ ਲੈ। 1500 ਰੁਪਇਆ ਰਹਿੰਦਾ ਤੇ ਉਹਨੂੰ ਕੋਈ ਪੈਸਾ ਨਹੀਂ ਦੇਣਾ ਹਾਂਡੀ ਰੋਟੀ ਲਈ। 1500 ਭਾਈ ਕਿਹੜੇ ਹਿਸਾਬ ਨਾਲ ਰਹਿੰਦਾ? ਬਾਕੀ 300 ਰੁਪਿਆ ਦਿਹਾੜੀ ਮੇਰੀ। ਉਹ ਜੇਬੂ ਪੈਸੇ ਲੱਗ ਰਹੇ ਨੇ ਮੇਰੇ। ਪੈਸੇ ਤੁਹਾਨੂੰ ਲੱਗੇ ਪਤਾ, ਤੁਸੀਂ ਕਿਸੇ ਹੋਰ ਨਾਲ ਕੰਮ ਕਰਕੇ ਦੇਖੋ, ਤੁਹਾਨੂੰ ਲੱਗ ਲੋ ਜਾਣੀ ਹੈ। ਸ਼ਾਮ ਨੂੰ ਤੁਹਾਡੇ ਲੱਕਾਂ 'ਚ ਦਰਦਾਂ ਨਹੀਂ ਹਟਣੀਆਂ ਹੈਗੀਆਂ। ਮੈਂ ਭਰਾ ਸਮਝ ਕੇ ਨਾਲ ਰੱਖੇ, ਤੁਹਾਨੂੰ 100 ਰੁਪਇਆ ਮਜ਼ਦੂਰਾਂ ਨਾਲੋਂ ਵੱਧ ਦਿੰਦਾ ਮੈਂ। ਉਹ 100 ਵੱਧ ਨਹੀਂ, 400 500 ਘੱਟ ਦਿਨਾ, ਤੂੰ ਵੱਧ ਦਿਨਾ ਇੱਥੇ। ਉਹ ਤੂੰ ਬਕਵਾਸ ਘੱਟ ਕਰਿਆ ਕਰ, ਨਹੀਂ ਕੰਮ ਕਰਨਾ ਕਿਸੇ ਹੋਰ ਨਾਲ ਕਰ ਲੈ, ਮੇਰੇ ਨਾਲ ਨਹੀਂ ਜਾਣਾ। ਤੇ ਅਤੇ ਕਰ ਲਾਂਗੇ। ਜਿਹੜਾ ਹੱਕ ਸੱਚ ਦੀ ਗੱਲ ਕਰੇ ਉਹ ਬਕਵਾਸ ਕਰ ਰਿਹਾ ਹੁੰਦਾ ਤੁਹਾਡੇ ਲਈ। ਉਹ ਭਾਈ ਇਸ ਰੋਲੇ ਚ ਮੇਰਾ 800 ਨਾ ਭੁੱਲ ਜਾਈ। ਉਹ ਰਿਸ਼ਤਿਆਂ ਵਾਲਾ ਆ ਰਿਹਾ, ਮੈਂ ਉਹਨੂੰ ਫੀਸ ਦੇਣੀ ਹੈ ਤੇ ਮੈਂ ਆਪਣਾ ਰਿਸ਼ਤਾ ਕਰਾਉਣ ਲੱਗਾ। ਉਹ ਤੂੰ ਰਿਸ਼ਤਾ ਨਾ ਕਰਾ, ਤੂੰ ਆਪਣਾ ਕੋਈ ਇਲਾਜ ਤਾਂ ਕਰਾ ਲਾ ਪਹਿਲਾਂ। ਸੁੱਕੀ ਚਿੱਬੀ ਵਰਗਾ ਮੂੰਹ ਹੋਣ ਡਿਆ ਤੇਰਾ। ਤੂੰ ਰਿਸ਼ਤਾ ਮੇਰਾ ਹੋਣਾ ਫੇਰ ਤੇਰਾ ਹੋਣਾ ਵਾ। ਮੇਰਾ ਹੋਣਾ? ਇਹਨਾਂ ਗੱਲਾਂ ਤੂੰ, ਇਹ ਤੇਰੀਆਂ ਗੱਲਾਂ ਘਰੋਂ ਗੱਲ ਨਿਕਲਦੀ ਹੈ, ਅਗਲੇ ਨੂੰ ਪਤਾ ਲੱਗ ਜਾਵੇ ਸੁੱਕੀ ਚਿੱਬੀ ਵਰਗਾ ਮੂੰਹ ਤੇ ਕੀ ਇਫੈਕਟ ਪਵੇਗਾ। ਅਗਲੇ ਨੂੰ ਆਪਾਂ ਦੱਸਣਾ ਹੀ ਨਹੀਂ, ਜੇ ਤੇਰਾ ਮੂੰਹ ਦੇਖਣਾ ਤੇ ਪੈਂਦੀ ਸੱਟਾ ਹੀ ਨਾ ਕਰ ਦੇਣੀ। ਪਤਾ ਨਹੀਂ ਕੱਦਾਂ ਦੇ ਵੀ ਕੰਨ ਹੁੰਦੇ ਨੇ। ਹਾਂਜੀ ਹਾਂਜੀ, ਤੁਸੀਂ ਅਲਫਾਜ਼ ਠੀਕ ਕਰਕੇ ਸਬਜ਼ੀ ਬਣਾ ਲਓ, ਸਬਜ਼ੀ ਤੁਹਾਡੇ ਅਲਫਾਜ਼ਾਂ ਦੀ ਖੈਰ ਹੋਵੇ। ਓਏ ਹਾਂਡੀ ਵੀ ਇੱਕ ਹੁਨਰ ਹੁੰਦਾ ਹੈ। ਓਏ ਕਿਹੜਾ ਹੁਨਰ ਓਏ ਜਿਹੜਾ ਸਾਡੇ ਢਿੱਡ ਦਿਖਾਈ ਜਾਂਦਾ ਵਾ? ਇਦਾਂ ਦੀ ਹੁਨਰ ਹੁੰਦਾ ਤੇਰਾ? ਉਦੋਂ ਵੀ ਤੇਰੇ ਹੁਨਰ ਲਈ 2 ਮਹਿਮਾਨ ਸੱਦੇ ਮੈਂ, ਉਹਨਾਂ ਦਾ ਉਹ ਸੇਕਾ ਨਿਕਲਿਆ ਜਿਹੜਾ ਕੋਈ ਹਿਸਾਬ ਨਹੀਂ। ਕੱਚਾ ਹੁਨਰ ਵਾ ਤੇਰਾ, ਕੱਚਾ ਹੁਨਰ। ਕਰਾ ਦੇ ਸ਼ਾਦੀ ਮੇਰੀ। ਹੁਣ ਤਾਂ ਗੰਢੇ ਤੇ ਹਰੀਆਂ ਮਿਰਚਾਂ ਹੀ ਕਹਿਣ ਲੱਗ ਪਏ ਨੇ ਕਿਸੇ ਲੇਡੀਜ਼ ਦਾ ਹੱਥ ਲਵਾ ਦਿਓ। ਹਾਂਜੀ ਹਾਂਜੀ, ਚਿੱਤਰ ਬਹੁਤ ਮੈਂ ਤੁਹਾਡੇ ਫੇਰਨੇ ਆ, ਸੁਣ ਲਿਆ? ਬਾਹਰ ਦੇਖ ਕੌਣ ਆ? ਪੂਰੇ ਇਲਾਕੇ 'ਚ ਨਾਮ ਆ ਇਸ ਮਿਸਤਰੀ ਦਾ, ਕਿਤੇ ਕੰਡ ਨਾ ਲਵਾ ਦਈਓ। ਐਸੇ ਫਿੱਕੇ ਭਰਾ ਜੰਮੇ ਮੇਰੇ ਨਾਲ ਦੇ। ਬਾਹਰ ਨਾਲੋਂ ਬਹੁਤੀ ਮਜ਼ਦੂਰੀ ਤੇ ਘਰ ਕਰਦਾ ਮੈਂ ਮਿਸਤਰੀ ਦੀ। ਹਾਂਜੀ, ਪੂਰੇ ਇਲਾਕੇ 'ਚ ਨਾਂ ਹੈ। 10 ਰਸਨ ਬੰਦੇ ਕੇ ਘਰ ਬਣਾ ਕੇ ਜਾਂਦਾ ਤੇ ਠਾ ਕਰਕੇ ਡਿੱਗਦਾ ਘਰ ਪਿੱਛੋਂ। ਉਹ ਖੋਲ ਲੋ ਬੂਆ। ਇੱਕ ਮਿੰਟ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਾਦਸ਼ਾਹ ਮਿਸਤਰੀ ਦਾ ਘਰ ਹੀ ਹੈ? ਹਾਂਜੀ ਘਰ ਹੀ ਨੇ ਮਿਸਤਰੀ ਸਾਹਿਬ? ਘਰ ਹੀ ਹੈ ਜੀ। ਮਿਲਣਾ ਸੀ। ਆਜੋ ਮਿਲ ਲੈਨੇ। ਆਜੋ ਲੰਘ ਆਈ। ਆਜੋ ਆਜੋ। ਬਿਸਮਿਲ੍ਲਾ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਬੈਜੀਏ ਜੀ। ਭਾਜੀ ਹਲੇ ਬਹਿਣਾ ਤੁਸੀਂ? ਅੱਛਾ, ਉਹ ਮੈਨੂੰ ਪਤਾ ਨਹੀਂ ਲੱਗਾ, ਮੈਂ ਕਿਹਾ ਜੀ ਫਿਰ ਬਹਿ ਗਏ ਆ ਭਾਜੀ, ਬਹਿ ਗਏ ਤੁਸੀਂ। ਮਾਫੀ ਚਾਹੁੰਦਾ ਜੀ ਤੁਸੀਂ। ਓਏ ਇਸ ਤੋਂ ਵੱਧ ਪਤਾ ਨਹੀਂ ਸਾਡੇ ਜੋੜਾਂ 'ਚ ਬਹਿਣਾ। ਮਿਸਤਰੀ ਬਾਦਸ਼ਾਹ ਜੀ ਤੁਹਾਡਾ ਨਾਮ? ਹਾਂਜੀ ਭਾਜੀ, ਬਾਦਸ਼ਾਹ ਮਿਸਤਰੀ। ਆਇਆ ਕੌਣ ਜੀ? ਇਹ ਛੋਟਾ ਭਾਈ ਆ ਆਪਣਾ। ਕੀ ਨਾਂ ਇਹਦਾ? ਹਾਂਜੀ ਕੀ ਨਾਂ ਇਹਦਾ? ਰਈਸ ਹੈ ਜੀ। ਭਾਜੀ ਰਈਸ। ਰਈਸ। ਹਾਂਜੀ। ਤੁਹਾਡਾ ਕੀ ਨਾਂ ਜੀ? ਉਹ ਉਸ ਤੋਂ ਛੋਟਾ ਵਾ। ਹਾਂਜੀ, ਨਵਾਬ। ਬਾਦਸ਼ਾਹ, ਰਈਸ ਤੇ ਨਵਾਬ। ਨਵਾਬ। ਮਾਂ ਪਿਓ ਨੇ ਨਾਮ ਬਾਦਸ਼ਾਹ ਵਾਲੇ ਰੱਖਿਆ ਸੀ, ਬਸ ਵਕਤ ਨੇ ਮਜ਼ਦੂਰੀ ਕਰਾਤੀ ਭਾਜੀ। ਇਹ ਕਿਲਾ ਇੰਨਾ ਕਿੱਦਾਂ ਉੱਜੜ ਗਿਆ ਤੁਹਾਡਾ? ਹੈ ਜੀ? ਮੇਰਾ ਮਤਲਬ ਕਿ ਨਾਮ ਮਾਸ਼ਾਅੱਲਾ ਸੋਹਣੇ ਆ ਤੁਹਾਡੇ। ਮੈਂ ਜੀ ਆਪਣਾ ਆ ਨਾਲ ਨਹੀਂ ਮੱਕੂ ਆਣਾ ਨਾਲ ਨਹੀਂ ਹੈਗਾ ਭਾਜੀ, 10 ਕਿਲੋਮੀਟਰ ਹੈਗਾ। ਉਹ ਮੇਰੇ ਕੋਲ ਗੱਡੀ ਹੈ ਨਾ ਜੀ, ਤੇ ਉਹ ਗੱਡੀ 'ਚ ਕੋਈ ਪਤਾ ਲੱਗਦਾ ਬੰਦਾ 10 ਮਿੰਟ ਕਦੋਂ ਲੰਘੇ ਆ ਜਾਂ 20 ਮਿੰਟ ਕਦੋਂ ਲੰਘੇ। ਆਹ ਤੁਹਾਡੇ ਤਾਂ ਭਾਜੀ ਨਾਲ ਹੀ ਹੋਇਆ। ਹਾਂ, ਤੇ ਉੱਥੇ ਆਪਣਾ ਘਰ ਆ ਜੀ। ਅੱਛਾ। ਤੇ ਉਹ ਤੁਸੀਂ ਕਿਤੇ ਕੰਮ ਕੀਤਾ ਸੀ ਉਹ ਪਰੇ, ਉਹ ਆਪਣਾ ਅਬਦੁੱਲਾਪੁਰ ਇੱਕ ਜਗ੍ਹਾ ਤੇ, ਉਹ ਹਾਜੀ ਨਈਮ ਦਾ, ਉਹ ਪੁਲ ਦੇ ਨਾਲ? ਹਾਂਜੀ ਹਾਂਜੀ ਹਾਂਜੀ, ਪੁਲ ਦੇ ਨਾਲ। ਉਹ ਆਪਣਾ ਯਾਰ ਆ ਨਾ ਜੀ। ਅੱਛਾ। ਤੇ ਉਹਨੇ ਤੁਹਾਡਾ ਦੱਸਿਆ। ਅੱਛਾ ਅੱਛਾ। ਬਹੁਤ ਪਿਆਰ ਕਰਦਾ ਮੇਰੇ ਨਾਲ ਉਹ ਹੁਣ ਵੀ ਭਾਜੀ ਦਾ ਫੋਨ ਆਉਂਦਾ ਰਹਿੰਦਾ ਵਾ। ਓਹ ਅਗਲੀ ਗੱਲ ਬਈ ਤੁਹਾਡਾ ਕੰਮ ਦੇਖ ਕੇ ਨਾ, ਆ ਤੁਹਾਡੀਆਂ ਮਕਾਨ ਬਣੇ, ਤੁਹਾਡੀਆਂ ਬਿਲਡਿੰਗਾਂ ਵੇਖ ਕੇ ਮੇਰਾ ਦਿਲ ਕਰਦਾ ਵੀ ਮੈਂ ਚੁੰਮ ਲਵਾਂ ਤੁਹਾਡੇ ਹੱਥ ਵੀ, ਲੇਕਿਨ ਆ ਕੇ ਮੈਂ ਰੰਗ ਰੂਪ ਦੇਖਿਆ, ਉਹ ਮੇਰਾ ਦਿਲ ਨਹੀਂ ਕੀਤਾ ਲੱਗਦਾ ਗੱਲ। ਲੇਕਿਨ ਤੁਹਾਡਾ ਕੰਮ ਜਿਹੜਾ ਹੈ ਨਾ ਬਹੁਤ ਸੋਹਣਾ। ਭਾਜੀ ਹੁਕਮ ਕਰੋ ਤੁਸੀਂ। ਨਹੀਂ ਭਾਜੀ ਹੁਕਮ ਕੀ, ਆਰਡਰ ਆ ਕਿ ਆਪਣਾ ਨਾ ਇੱਕ ਦੋਸਤ ਆ ਜੀ ਮੁੰਡਾ, ਉਹ ਆਪਣੇ ਨਾਲ ਹੀ ਪੜਿਆ ਉੱਥੇ ਮਹੱਲੇ 'ਚ, ਅਸੀਂ ਇਕੱਠੇ ਜਵਾਨ ਹੋਏ। ਉਹ ਮੁੜ ਕੇ ਮੈਂ ਆਪਣੇ ਕੰਮਾਂ ਨੂੰ ਲੱਗ ਗਿਆ, ਉਹ ਪੜ੍ਹ ਲਿਖਣ ਵਾਸਤੇ ਨਾ ਅਮਰੀਕਾ ਚਲਾ ਗਿਆ। ਚੰਗੀ ਗੱਲ ਆ ਅਮਰੀਕਾ ਚਲਾ ਗਿਆ ਤੇ ਉੱਥੋਂ ਡਾਕਟਰੀ ਕੀਤੀ ਜੀ ਉਹਨੇ, ਬਹੁਤ ਹਾਲਾ। ਵਾਹ ਵਾਹ ਵਾਹ, ਫਿਰ ਤਾਂ ਬੜੀ ਗੱਲ ਆ।
ਉਹਨੂੰ ਡਾਕਟਰੀ ਕਰਨ ਤੋਂ ਬਾਅਦ ਉਹਨੂੰ ਕਿਤੇ ਹੋਈਆਂ ਕੋਈ ਸਾਲ ਦੀਆਂ ਕੋਈ ਛੁੱਟੀਆਂ ਸਾਲ ਦੀਆਂ ਆ ਜੀ ਸਾਲ ਦੀਆਂ ਛੁੱਟੀਆਂ ਹੋਈਆਂ, ਇੱਕ ਪਲਾਟ ਪਿਆ ਸੀ ਉੱਥੇ ਆ ਕੇ ਤੇ ਉਹਨੇ ਮਾੜਾ ਜਿਹਾ ਹਸਪਤਾਲ ਬਣਾ ਲਿਆ ਕੋਈ 2 ਮੰਜ਼ਲਾਂ ਦਾ ਨਾ, ਅੱਛਾ ਉਹ ਚ ਕੋਈ 15-20 ਕਮਰੇ ਪਾ ਲਏ। ਅੱਛੀ ਗੱਲ ਹੈ। ਨਹੀਂ ਅੱਛੀ ਗੱਲ ਕਿਦਾਂ, ਲੋਕੀ ਬਿਮਾਰ ਹੁੰਦੇ ਤੁਸੀਂ ਅੱਛੀ ਗੱਲ ਕਹਿੰਦੇ ਯਾਰ, ਇਹ ਬਕਵਾਸ ਕਰਨ ਦੇ ਤੁਸੀਂ ਨਾ ਆਪਣੀ ਸਬਜ਼ੀ ਕੱਟ ਲਓ, ਉਹੀ ਬਿਹਤਰੀ ਹੈ। ਅੱਛੀ ਗੱਲ ਕਿਦਾਂ ਹੋਈ? ਭਾਜੀ ਤੁਸੀਂ ਗੱਲ ਦੱਸੋ ਕੀ ਗੱਲ? ਮਰੀਜ਼ ਬਚਣਗੇ ਤੇ ਅੱਛੀ ਗੱਲ ਹੈ ਨਾ ਤੇ ਜੀ। ਮਰੀਜ਼ ਹੋਣਾ ਵੀ ਤਾਂ ਮਾੜੀ ਗੱਲ ਹੈ ਨਾ ਯਾਰ। ਚਲੋ ਗੱਲ ਕਰੋ ਭਾਜੀ ਤੁਸੀਂ ਗੱਲ ਵੀ ਦੱਸੋਗੇ ਸਾਨੂੰ। ਉਹ ਹੋਇਆ ਕੀ ਕਿ ਉਹ ਇੱਥੇ ਸਾਲ ਦੀਆਂ ਛੁੱਟੀਆਂ ਤੇ ਆਇਆ, ਹਾਂਜੀ ਉਹ ਪਲਾਟ ਪਿਆ ਸੀ, ਉਹਨੇ 5 ਕਮਰੇ ਦਾ ਛੱਤ ਕੇ ਤੇ ਉੱਤੇ 2 ਸਟੋਰੀਆਂ ਪਾ ਲੀਆਂ, 15-20 ਕਮਰੇ ਪਾ ਲਿਆ। ਹਾਂ ਉੱਥੇ ਉਹਨੇ ਹਸਪਤਾਲ ਦਾ ਨਾਂ ਰੱਖ ਕੇ ਤੇ ਲੋਕੀ ਆਉਣਾ ਸ਼ੁਰੂ ਹੋ ਗਏ, ਉਹਦੇ ਹੱਥ 'ਚ ਹੋ ਗਈ ਸ਼ਿਫਾ। ਲੋ ਭਾਜੀ ਅੱਲਾਹ ਪਾਕ ਜੋ ਸ਼ਿਫਾ ਦੇਣ ਲੱਗਦਾ ਤੇ ਪਤਾ ਲੱਗਦਾ ਬੰਦਿਆਂ ਨੂੰ। ਮੈਂ ਕਹਿੰਦਾ ਤੁਸੀਂ ਉਹਨੂੰ ਮਿਲੋ ਇੱਕ ਵਾਰੀ, ਤੁਸੀਂ ਜਿੰਨਾ ਮਰਜ਼ੀ ਤਜ਼ਾਬ ਨਾਲ ਵੀ ਮੂੰਹ ਧੋ ਲਓ, ਤੁਸੀਂ ਚਿੱਟੇ ਨਹੀਂ ਹੋਣਾ। ਇੱਕ ਵਾਰੀ ਮਿਲ ਕੇ ਵੇਖੋ ਮੇਰੇ ਕਹਿਣ ਤੇ, ਤੁਹਾਨੂੰ ਆਰਾਮ ਆਏਗਾ। ਮੈਂ ਕਾਹਤੋਂ ਮਿਲਣਾ ਉਹਨੂੰ? ਨਹੀਂ ਮੈਂ ਗੱਲ ਕਰਦਾ, ਚੰਗਾ ਡਾਕਟਰ ਆ ਬਾਦਸ਼ਾਹ ਚਲਾ ਜਾਏ, ਵਲਾਇਤ ਤੋਂ ਪੜ ਕੇ ਆਇਆ, ਸਹੀ ਕਹਿ ਰਹੇ ਭਾਈ। ਉਹ ਲਓ ਜੀ, ਜਿਹਨੂੰ ਦਵਾਈ ਦੇ ਰਿਹਾ ਆਰਾਮ ਆ ਰਿਹਾ, ਜਿਹਨੂੰ ਦਵਾਈ ਦੇ ਰਿਹਾ ਆਰਾਮ ਆ ਰਿਹਾ। ਹਾਂਜੀ ਉਧਰੋਂ ਹੋਇਆ ਕਿ ਲੋਕੀ ਉਹਦੀਆਂ ਤਾਰੀਫਾਂ ਕਰਨ ਲੱਗ ਪਏ। ਮਹੱਲੇ 'ਚ ਸ਼ੋਸ਼ਾ ਹੋ ਗਈ। ਉਹ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਰਾਏ ਸਾਹਿਬ ਮੇਰੀਆਂ ਰਹਿ ਗਈਆਂ ਛੁੱਟੀਆਂ ਥੋੜੀਆਂ ਤੇ ਮੈਂ ਹਸਪਤਾਲ ਬੰਦ ਕਰਕੇ ਅਮਰੀਕਾ ਚੱਲਾਂ। ਮਾੜੀ ਗੱਲ ਆ ਯਾਰ, ਇਦਾਂ ਮਰੀਜ਼ ਪਿੱਛੋਂ ਡਿਸਟਰਬ ਹੋਣਗੇ। ਇਹ ਤੁਸੀਂ ਸਾਰੇ ਲੋਕ ਪੜ੍ਹ ਲਿਖ ਕੇ ਬਾਹਰ ਜਾ ਕੇ ਲੋਕਾਂ ਦੀ ਖਿਦਮਤ ਕਰਦੇ ਹੋ ਯਾਰ, ਉਹ ਵੀ ਨਹੀਂ ਹੋਣੇ ਚਾਹੀਦੇ ਨਾ ਜਿਹੜੇ ਇੱਥੇ ਪੜ੍ਹ ਕੇ ਤੇ ਇੱਥੇ ਹੀ ਡਾਕਟਰੀ ਕਰਨ ਤੇ ਇੱਥੇ ਹਸਪਤਾਲ ਪਾਉਣ। ਆਪਣੇ ਮੁਲਕ ਦਾ ਨਾਮ ਰੋਸ਼ਨ ਕਰਨ, ਆਪਣੇ ਇਲਾਕੇ ਦਾ ਨਾਮ ਰੋਸ਼ਨ ਹੋਵੇ, ਫਿਰ ਮਾਂ ਪਿਓ ਦਾ, ਫਿਰ ਮੁਲਕ ਦਾ ਹੋਵੇ। ਮਾਲਕ ਮੇਰੀ ਜ਼ਿੰਦਗੀ ਕਰੇ। ਗੱਲ ਤੁਸੀਂ ਬਹੁਤ ਸੋਹਣੀ ਕੀਤੀ ਹੈ। ਤੁਹਾਡੀ ਕਿਉਂ ਕਰੇ ਜੀ? ਸਾਡੀ ਕਿਉਂ ਨਾ ਕਰੇ? ਅਸੀਂ ਨਹੀਂ ਗੱਲ ਕੀਤੀ। ਨਹੀਂ ਤਾਂ ਮੈਂ ਆਪਣੇ ਲਈ ਤੇ ਦੁਆ ਕਰਨੀ, ਹੁਣ ਮੈਂ ਤੁਹਾਨੂੰ ਹੀ ਦੁਆਵਾਂ ਦੇਈ ਜਾਵਾਂ। ਤੂੰ ਆਪਣੇ ਲਈ ਦੁਆ ਕਰ ਰਿਹਾ ਤੇ ਸਾਨੂੰ ਕੀ ਸਾਰਿਆਂ ਨੂੰ ਮਾਰਨਾ ਹੈ? ਉਹਨੂੰ ਮੈਂ ਕਿਹਾ ਵੀ ਤੂੰ ਇੱਥੇ ਹੀ ਕੰਮ ਕਰ। ਕਹਿਤਾ ਤੂੰ ਉਹਨੂੰ ਮੈਂ ਕਹਿਤਾ। ਉਹ ਮੰਨ ਗਿਆ ਕਿ ਨਹੀਂ ਅੱਗੇ? ਉਹ ਨਹੀਂ ਜੀ ਸੁਣੋ, ਪਹਿਲੇ ਮੰਨ ਨਹੀਂ ਸੀ ਰਿਹਾ। ਮੈਂ ਕਿਹਾ ਯਾਰ ਆ ਜੀ ਤੇਰਾ 5 ਮਰਲੇ ਦਾ ਪਲਾਟ ਆ ਜਿਹੜਾ ਤੂੰ ਛੱਤਿਆ, ਤੂੰ ਏਦਾਂ ਕਰੇ ਤੇ 2 ਚਬਾਰੇ ਹੋਰ ਪਾ ਲਾ, ਕਮਰੇ ਵਧਾ ਲਾ। ਅੱਛੀ ਗੱਲ ਆ। ਅੱਛੀ ਗੱਲ। ਲੋਕੀ ਇੱਥੇ ਤੇਰਾ ਨਾਮ ਵੀ ਚੱਲ ਜਾਊਗਾ, ਲੋਕਾਂ ਨੂੰ ਆਰਾਮ ਵੀ ਆਉਣ ਦਿਆ। ਉਹ ਭਾਜੀ ਆਪਣੇ ਕੋ ਕੰਮ ਏਡੀ ਮਜ਼ਬੂਤੀ ਨਾਲ ਕਰਿਆ, ਭਾਵੇਂ 10 ਮੰਜ਼ਲਾਂ ਦੇ ਮਕਾਨ ਬਣਾ ਲਈਏ। ਅੱਲਾ ਮੇਰੀ ਖੈਰ ਕਰੇ। ਤੁਹਾਡੀ ਗੱਲ ਯਕੀਨ ਕਰੋ ਕਮਾਲ ਦੀ ਹੈ। ਭਾਜੀ ਹਰ ਅੱਛੇ ਕੰਮ ਤੋਂ ਬਾਅਦ ਅੱਲਾ ਨੇ ਤੁਹਾਡੀ ਖੈਰ ਕਰਨੀ ਆ। ਅਸੀਂ ਸ਼ੈਤਾਨ ਵਾਂ? ਨਹੀਂ ਅੱਲਾ ਸਾਡੀ ਤੁਹਾਡੀ ਕਿਉਂ ਵੀ ਨਹੀਂ ਖੈਰ ਹੋਣੀ? ਤੁਹਾਡੀ ਵੀ ਕਰੇ। ਆ ਮੁੰਡਾ ਬੜਾ ਗੁੱਸੇ ਨਾਲ ਵੇਖੀ ਆ ਜਾਂਦਾ। ਖੈਰ ਤੋਂ ਗੁੱਸੇ ਨਾਲ ਦੇਖਣ ਡਿਆ ਵਾ। ਉਹਨੇ ਕਿਹਾ ਯਾਰ ਕੰਮ ਕੌਣ ਕਰੂਗਾ? ਮੈਂ ਫਿਰ ਦੱਸਿਆ ਨੂੰ, ਮੈਂ ਕਿਹਾ ਬਾਦਸ਼ਾਹ ਮਿਸਤਰੀ। ਸਹੀ ਜਗ੍ਹਾ ਪਹੁੰਚਿਆ ਯਾਰ ਤੂੰ। ਨਹੀਂ ਇਹ 'ਚ ਹਾਸੇ ਵਾਲੀ ਕਿਹੜੀ ਗੱਲ ਸੀ ਯਾਰ ਮੰਜ਼ਲਾਂ ਤਾਂ ਨੂੰ ਲਿਜਾਣੀਆਂ, 5 ਮਰਲੇ ਦੀਆਂ, ਤੇ 4 ਮੰਜ਼ਲਾਂ ਤਾਂ ਨੂੰ ਲਿਜਾਣੀਆਂ। ਹੈਰਤ ਅੰਗੇਜ਼ ਗੱਲ ਆ, ਇਹ 'ਚ ਹਾਸੇ ਵਾਲੀ ਤਾਂ ਗੱਲ ਹੀ ਨਹੀਂ ਹੈਗੀ। ਭਾਜੀ ਹਾਸੇ ਵਾਲੀ ਗੱਲ ਇਹ ਹੈਗੀ ਕਿ ਐਡਾ ਵੱਡਾ ਕੰਮ ਇਹੀ ਮਿਸਤਰੀ ਕਰ ਸਕਦਾ, ਹੋਰ ਕਿਸੇ ਕੋਲ ਵੀ ਨਹੀਂ ਹੁੰਦਾ। ਇਹ ਗੱਲ ਕੀਤੀ ਨਾ ਤੁਸੀਂ, ਇਹੀ ਲੈ ਕੇ ਮੈਂ ਅਰਜ਼ੀ ਤੁਹਾਡੇ ਕੋਲ ਹਾਜ਼ਰ ਹੋਇਆ ਕਿ ਬਾਦਸ਼ਾਹ ਮਿਸਤਰੀ ਸਾਹਿਬ ਇਹ ਦੱਸੋ ਵੀ ਉਹ ਕੰਮ ਸ਼ੁਰੂ ਕਰਨਾ ਹੈ, ਉਹ ਕਿੱਦਣ ਕਰਦੇ? ਭਾਜੀ ਬਸ ਅੱਜ ਦੀ ਛੁੱਟੀ ਸਾਡੀ, ਸਵੇਰ ਸਿਰਫ ਥੋੜਾ ਜਿਹਾ ਕੰਮ ਹੈਗਾ, ਉਹ ਸਫਾਈਆਂ ਹੀ ਕਰਨੀਆਂ ਵਾ, ਬਿਲਕੁਲ ਕੰਮ ਫਾਰਗਾ। ਪਰਸੋਂ ਅਸੀਂ ਸ਼ੁਰੂ ਕਰ ਲੈਂਦੇ। ਸਫਾਈਆਂ ਨਹੀਂ ਤੁਸੀਂ ਤਾਂ ਕਰਦੇ, ਮਿਸਤਰੀ ਵਾਲਾ ਕੰਮ ਸਫਾਈਆਂ ਕਰਦੇ ਹੋ ਤੁਸੀਂ? ਉਹ ਨਹੀਂ ਭਾਜੀ, ਟੈਲ ਪੱਥਰ ਦਾ ਕੰਮ ਹੁੰਦਾ ਨਾ, ਫਿਰ ਘਰ ਨੂੰ ਮੇਨਟੇਨ ਕਰਕੇ ਦੇਈਦਾ। ਅੱਛਾ। ਕੱਲ ਪਰਸੋਂ ਤੋਂ ਬਾਅਦ ਸ਼ੁਰੂ ਕਰ ਲੈਂਦੇ ਮਤਲਬ 2 ਦਿਨ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਹੈ ਭਾਜੀ, ਬਲਕਿ ਕੱਲ ਹੀ ਸ਼ੁਰੂ ਕਰ ਲੈਂਦੇ ਯਾਰ। ਇਹਨਾਂ ਨੂੰ ਮੈਂ ਉਧਰ ਘਲਾ ਦੂੰਗਾ, ਆਪ ਮੈਂ ਉਧਰ ਆ ਜਾਣਾ। ਕਿੰਨਾ ਕੋਈ ਸਾਲ 2 ਸਾਲ ਦਾ ਟਾਈਮ ਲੱਗ ਜੂ ਭਾਜੀ? ਜੇ ਕੰਮ ਸੋਹਣਾ ਕਰਾਉਣਾ ਹੋਵੇ ਤਾਂ ਸਾਲ 2 ਸਾਲ ਤਾਂ ਲੱਗਣੇ, ਤੇ ਮਗਰੋਂ ਤਾਂ ਲਾਉਣ ਵਾਲੇ ਕਈ ਮਿਸਤਰੀ ਫਿਰਦੇ ਆ। ਤੁਸੀਂ ਇਸ ਤਰ੍ਹਾਂ ਕਰੋ ਨਾ, ਤੁਸੀਂ ਸਮਾਨ ਸਟਾਓ, ਹਸਪਤਾਲ ਖਾਲੀ ਕਰਾਓ ਸਾਰਾ, ਤੇ ਆਪਾਂ ਸ਼ੁਰੂ ਕਰ ਦਿੰਦੇ। ਮੁੰਡੇ ਸਵੇਰ ਤੋਂ ਜੁੜ ਜਾਣਗੇ। ਉਹ ਹਸਪਤਾਲ ਜਿਹੜੀ ਖਾਲੀ ਕਰਾਉਣ ਵਾਲੀ ਗੱਲ ਹੈ, ਦੇਖੋ ਆਲਰੇਡੀ ਉੱਥੇ ਸੀਗੇ ਕੋਈ 20-25 ਮਰੀਜ਼। ਉਹ ਮੈਂ ਉਹਨਾਂ ਡਾਕਟਰ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਇਹਨਾਂ ਦਾ ਕੀ ਕਰੀਏ? ਅਸੀਂ ਬਹਿ ਕੇ ਫਿਰ ਉਹਦਾ ਹੱਲ ਕੱਢਿਆ। ਉਹਦਾ ਹੱਲ ਇਹ ਆ ਕਿ ਤੁਹਾਡੇ ਨਾਲ ਗੱਲ ਜੀ ਪੱਕੀ ਹੋ ਗਈ। ਹਾਂਜੀ ਤੁਸੀਂ ਸਾਡੇ ਨਾਲ ਗੱਲ ਪੱਕੀ ਕਰੋ। ਮਿਸਤਰੀ ਤੁਸੀਂ ਸਾਹਮਣੇ ਮਰੀਜ਼ ਜਿੰਨੇ ਨਹੀਂ ਆ, ਤੁਹਾਡੀ ਸਾਡੀ ਪੱਕੀ ਹੋ ਗਈ ਭਾਜੀ। ਹਾਂਜੀ ਤੁਸੀਂ ਪਰਸੋਂ ਤੋਂ ਕੰਮ ਸ਼ੁਰੂ ਕਰੋ। ਉਹ ਜਿਹੜੇ ਉੱਥੇ 20-25 ਮਰੀਜ਼ ਆਣਾ, ਉਹ ਆਪਣਾ ਪ੍ਰੋਗਰਾਮ ਇਹ ਬਣਿਆ ਭਈ ਆਪਾਂ 20-25 ਮਰੀਜ਼ ਨਾਲ 2 ਸਾਲ ਲੱਗ ਜਾਣੇ। 2-2.5 ਸਾਲ ਮਜ਼ਬੂਤ ਕੰਮ ਨੂੰ ਤਾਂ ਲੱਗ ਬਸ ਗੱਲ ਖਤਮ। ਉਹ 20-25 ਮਰੀਜ਼ ਨਾਲ ਅਸੀਂ ਤੁਹਾਡੇ ਘਰ ਇੱਥੇ ਟ੍ਰਾਂਸਫਰ ਕਰ ਦਿੰਨੇ ਆ, ਠੀਕ ਆ? ਉਹਨਾਂ 'ਚ ਕਈਆਂ ਨੂੰ ਡ੍ਰਿਪਾਂ ਲੱਗੀਆਂ ਨੇ, ਕਈਆਂ ਦੇ ਗੁਰਦਿਆਂ ਦੇ ਆਪਰੇਸ਼ਨ ਹੋਣ ਵਾਲੇ, ਕਈਆਂ ਦੀ ਲੱਤਾਂ ਵੱਡੀਆਂ। ਬਸ ਇੱਥੇ ਐਡਜਸਟ ਕਰ ਲਓ। ਬੜਾ ਸੋਹਣਾ ਸਵੇਰੇ ਕੰਮ ਤੇ ਗਏ, ਠੀਕ ਆ? ਕੰਮ ਕਰਦੇ ਆਏ, ਵਾਪਸ ਆ ਕੇ ਮਰੀਜ਼ਾਂ ਕੋਲ ਇੱਥੇ ਕਿਤੇ ਬਹਿ ਗਏ। ਇਧਰੋਂ ਹਸਪਤਾਲ ਬਣੇਗਾ, ਆਪਾਂ ਮਰੀਜ਼ ਚੁੱਕਾਂਗੇ ਤੇ ਤੁਹਾਡੇ ਵਾਪਸ ਲੈ ਜਾ। ਇੰਨਾ ਤਾਂ ਕੰਮ ਆ, ਉਹ ਆਪਾਂ ਇੱਥੇ ਰੱਖ ਦਿੰਨੇ ਮਰੀਜ਼ ਇਕੜੀ। ਸ਼ਾਬਾਸ਼, ਬੜੀ ਅਕਲ ਕੰਮ ਕੀਤੀ ਯਾਰ ਤੇ। ਅਰੇ ਮੈਂ ਸ਼ੁਰੂ ਤੋਂ ਮਾਸ਼ਾਅੱਲਾ ਸਹੀ ਨਾ ਉਹਦੇ 25-30 ਮਰੀਜ਼ ਆ ਇੱਥੇ ਰਹਿਣਗੇ। ਹਾਂਜੀ ਇੱਥੇ ਉਹਨਾਂ ਨੂੰ ਸਾਂਭੂਗਾ ਕੌਣ? ਅਸੀਂ ਸਾਂਭਾਂਗੇ ਉਹਨਾਂ ਨੂੰ। ਯਾਰ ਤੁਸੀਂ ਛੜੇ ਆ, ਤੁਹਾਡੇ ਇੱਥੇ ਕਿਹੜਾ ਕੋਈ ਮਤਲਬ ਵਿਆਹੇ ਭਰੇ ਹੋ, ਕੋਈ ਟੈਨਸ਼ਨ ਕੋਈ ਨਹੀਂ। ਕੰਮ ਤੇ ਸੋਹਣਾ ਸਵੇਰੇ ਗਏ। ਓਏ ਘਰ ਵਾ ਸਾਡਾ, ਯਤੀਮਖਾਨਾ ਵਾ ਹੈ, ਸਰਾਮ ਆ ਇਹ। ਮੈਂ ਤੁਹਾਨੂੰ ਕਹਿ ਆ ਵੀ ਆ ਮਰੀਜ਼ ਭੇਜ ਦਿਓ ਤੇ ਦਿਲ ਕਰੇ ਪੈਕਿੰਗਾਂ ਕਰਾਉਂਦੇ ਆ। ਤੂੰ ਸਾਨੂੰ ਪੁੱਛਿਆ ਭਾਣਜੇ ਸੀ ਅਸੀਂ ਤੇਰੇ, ਸਾਨੂੰ ਉਦੋਂ ਤੂੰ ਕਹਿਆ, ਇੱਧਰ ਪੁੱਛਿਆ ਨਹੀਂ ਤੂੰ। ਉਹ ਇੱਥੇ ਕਿਹੜੀ ਗੱਲ ਆ ਯਾਰ? ਜਿਹੜਾ ਕੋਈ ਮਰੀਜ਼ ਨਵਾਂ ਆਇਆ, ਐਂਬੂਲੈਂਸ ਆਈ, ਮੈਂ ਸਿੱਧੀ ਇੱਧਰ ਘੱਲ ਦਿਆ ਕਰਨੀ। ਬੜੀ ਸੋਹਣੀ ਸਟ੍ਰੈਚਰ ਇੱਥੋਂ ਫੜੀ, ਇੱਥੇ ਕਿਤੇ ਲਾਤੇ ਮਰੀਜ਼, ਆਪਰੇਸ਼ਨ ਹੋਇਆ ਕਮਰੇ 'ਚ ਲੈ ਗਏ। ਯਾਰ ਇੱਥੇ ਮਰੀਜ਼ ਲਾਉਣ ਨੇ ਕਿ ਥਾਣ ਲਾਉਣ ਨੇ? ਇੱਥੇ ਕਿਤੇ ਲਾਤੇ,
ਇੱਥੇ ਕਿੰਨੀ ਕੁ ਜਗ੍ਹਾ ਵਾ ਜਿੱਥੇ ਤੂੰ 25-30 ਮਰੀਜ਼ ਤੁੰਨਣ ਡਿਆ ਵਾ। ਯਾਰ ਲੈ ਦੇਖ ਕਿੱਡਾ ਸੋਹਣਾ ਕੰਮ ਸਵਾਬ ਦਾ ਕੰਮ ਆ। ਤੁਸੀਂ ਤਿੰਨੇ ਭਰਾ ਕੰਮ ਤੇ ਜਾਓ, ਵਾਪਸ ਆਉਂਦੇ ਹੋਏ ਦਿਨ ਫੋਨ ਕਰ ਲਿਆ ਇੱਥੇ ਕਿਸੇ ਨੂੰ ਕਿ ਯਾਰ ਦੇਖੋ ਕਿਸੇ ਨੂੰ ਕੋਈ ਚਾਹੀਦਾ ਨਹੀਂ, ਵੱਧ ਤੋਂ ਵੱਧ ਪਾਇਡੀਨ ਚਾਹੀਦੀ ਹੁਣੇ, ਵਾਹ ਰੂਮ ਵੇ ਚਾਹੀਦਾ ਵਾਹ, ਹੋਣਾ। ਅਸੀਂ ਤਿੰਨੇ ਭਰਾ ਕੰਮ ਤੇ ਚੱਲੇ, ਪਿੱਛੋਂ ਮਰੀਜ਼ ਮਿਕਸ ਹੋ ਜਾਣਾ ਆਪਸ ਚ, ਕੋਈ ਉਹਦੇ ਬੈੱਡ ਤੇ ਬੈਠਾ ਹੋਵੇ, ਕੋਈ ਉਹਦੇ ਬੈੱਡ ਤੇ ਬੈਠਾ, ਪਿੱਛੋਂ ਮਰੀਜ਼ ਤਾਸ਼ ਖੇਡਣ ਡਏ ਦਵਾਵਾਂ ਹੋਣ। ਕਿੰਨੀਆਂ? ਉਹ ਦਵਾਵਾਂ ਚਾਹੀਦੀਆਂ ਨਹੀਂ ਸਾਨੂੰ, ਤੇਰੀ ਉਹ ਗੱਲ ਹੀ ਪੁੱਠੀ ਆ। ਉਹ ਬਲਕਿ ਇੱਕ ਸਿਆਣਾ ਉੱਥੇ ਬਾਬਾ, ਉਹ ਵੀ ਵਿਚਾਰਾ ਐਡਮਿਟ ਆ, ਉਹਦਾ ਉਹਨਾਂ ਨੇ ਆਪਰੇਸ਼ਨ ਕਰਕੇ ਢੇ। ਉਹ ਤੈਨੂੰ ਪਤਾ ਅੰਬ ਦਾ ਮੌਸਮ ਆ, ਸੋਹਣਾ ਸਵੇਰੇ ਜਾਣ ਲੱਗੇ ਉਹਨੂੰ ਬਹਿ ਕੇ ਉਹਦੇ ਕੋਈ ਹਿੱਲਿਆ ਨਹੀਂ ਨਾ ਜਾਂਦਾ, ਅੰਬ ਚ ਪਾ ਕੇ ਤੇ ਕੰਮ ਤੇ ਨਿਕਲ ਗਏ। ਕਿਹੜੇ ਕੰਮ ਆ ਯਾਰ। ਅੱਛਾ, ਯਾਨੀ ਕਿ ਅਸੀਂ ਸਵੇਰ ਤਿੰਨੇ ਭਰਾ ਉੱਠ ਗਏ, ਹਾਂ। ਆਪਣਾ ਨਾਸ਼ਤਾ ਕਰਕੇ ਜਾਣ ਲੱਗੇ, ਫਿਰ ਬਾਬੇ ਨੂੰ ਉਠਾ ਦੇ ਕੇ ਲਿਆਓ ਬਾਬਾ ਜੀ ਤੁਹਾਨੂੰ ਅੰਬ ਚ ਪਾ ਦਈਏ। ਬਸ ਇੰਨਾ ਹੀ। ਕਿਉਂ ਬਾਬੇ ਦੇ ਹੱਥ ਹੈ ਨਹੀਂ? ਉਹ ਯਾਰ ਬੁੱਢਾ ਬੰਦਾ ਉਹਨੇ ਤੁਹਾਨੂੰ ਦਵਾ ਦੇਣੀ ਆ। ਹੁਣ ਜਦੋਂ ਮਰੀਜ਼ ਅਸੀਂ ਕਿੱਥੇ ਪੰਜੀ ਲੈ ਜਾਣੇ ਮਰੀਜ਼, ਅਸੀਂ ਆਪਣੇ ਲੈ ਕੇ ਜਾਣੇ ਤੇ ਹੋਰ ਸਾਡੇ ਲੈ ਕੇ ਆਉਣੇ ਤੂੰ? ਤੇ ਮਜ਼ਦੂਰੀ ਨਹੀਂ ਲੈਣੀ। ਉਹ ਤਾਂ ਮਜ਼ਦੂਰੀ ਅਸੀਂ ਮਰੀਜ਼ਾਂ ਦੀ ਲੈਣੀ ਆ ਕਿ ਮਕਾਨ ਬਣਾਉਣ ਦੀ ਲੈਣੀ ਆ? ਆ ਕਮਰੇ 'ਚ ਕੌਣ ਕੋਈ ਹੈ ਹੁੰਦਾ? ਅਸੀਂ ਤਿੰਨੇ ਭਰਾ ਹੁੰਨੇ ਆ। ਆ ਤਾਂ ਬਸ ਠੀਕ ਹੈ ਕਿ ਬੰਦੇ ਦਾ ਪਰਸੋਂ ਆਪਰੇਸ਼ਨ ਹੋਣਾ। ਉਹ ਨਹੀਂ ਠੀਕ ਆ ਭਾਈ, ਕਿਹੜੀ ਹਰ ਗੱਲ ਠੀਕ ਹੈ? ਜੈਸੀ ਗੱਲ ਬੇਵਕੂਫਾਂ ਕਰੀ ਜਾਣ ਡਿਆ। ਗਲਤ ਗੱਲ ਕਰ ਤੇ ਕਹਿ ਦੇਣਾ ਠੀਕ ਹੈ। ਉਹ ਯਾਰ ਉਹਦੀ ਲੱਤ ਵੱਢਣੀ ਸ਼ੂਗਰ ਦੀ ਵਜ੍ਹਾ ਸੋਹਣਾ। ਇੱਥੇ ਦੇਖ ਨਾ, ਜਦੋਂ ਇੱਧਰ ਆਪਰੇਸ਼ਨ ਕੀਤਾ ਉਹਦੇ ਲੱਤ ਵੱਢੀ ਹੈ, ਲੱਤ ਕਿਸੇ ਨੂੰ ਵੇਚਤੀ, ਉਹ ਵੀ 700-800 ਦੀ ਵਿਕ ਜਾਣੀ, ਤੁਹਾਡੇ ਕੰਮ ਆਉਣੀ ਹੈ। ਓਏ ਕਿਹੜੀ ਲੱਤ ਵੇ 700-800 ਦੀ ਵਿਕ ਜਾਂਦੀ ਆ? ਮਰੇ ਤੇਰਾ ਦਿਮਾਗ ਤਾਂ ਸਹੀ ਆ, ਕਬਾੜ ਵਾ ਇਹ ਜਿਹੜੀ ਵਿਕ ਜਾਣੀ ਆ। ਬਸ ਕੰਮ ਹਸਪਤਾਲ ਸੋਹਣਾ ਬਣਾਉਣਾ ਹੈ। ਉਹ ਤੂੰ ਮਰੀਜ਼ ਤਾਂ ਸੋਹਣਾ ਰੱਖ ਆਪਣੀ ਸਾਈਡ ਤੇ। ਨਹੀਂ ਅਸੀਂ ਕਿੱਥੇ ਰੱਖ ਲਈਏ ਯਾਰ, ਪੰਜੀ ਮਰੀਜ਼ ਤੇ ਅਸੀਂ ਕਿੱਥੇ ਰੱਖ ਲਈਏ 25 ਮਰੀਜ਼? ਸਾਡਾ ਤਾਂ ਘਰ ਹੀ ਉਹਨਾਂ ਕੁ ਵਾ। ਉਹ ਬਲਕਿ ਇੱਕ ਮੁੰਡਾ ਉਹਦਾ ਇਲਾਜ ਕਰਕੇ ਘੱਲਿਆ ਸੀ, ਉਹਨੂੰ ਦੌਰੇ ਪੈਂਦੇ, ਉਹ ਥੋੜਾ ਪਾਗਲ ਮੈਂਟਲ ਕੇਸ ਆ, ਉਹ ਵੀ ਪਰਸੋਂ ਆ ਜਾਣ ਤੁਹਾਡੇ ਕੋਲ। ਇੱਥੇ ਕਿਤੇ ਸਬਜ਼ੀ ਕੱਟਦੇ ਲਾਗੇ ਬਹਾ ਲਿਆ। ਉਹ ਪਾਗਲ ਹੈ ਬਈ, ਆ ਜੋ ਛੁਰੀ ਮੇਰੇ ਗਲੇ ਤੇ ਚਲਾ। ਉਹ ਸਾਡੇ ਬਸ ਪਾਗਲ ਪਾਂਡੇ ਆ ਪਾਗਲਾ। ਓਏ ਦਵਾਵਾਂ ਦੇਖੋ ਕਿੰਨੀਆਂ। ਓ ਯਾਰ ਸਾਨੂੰ ਬਖਸ਼ਿਆ ਦਵਾਵਾਂ ਹੈ। ਦੀ ਲੋੜ ਹੀ ਕੋਈ ਨਹੀਂ, ਸਾਨੂੰ ਅਸੀਂ ਬਦਵਾ ਠੀਕ ਵਾ ਸਾਨੂੰ। ਅੱਜ ਜਿੱਦਾਂ ਦਾ ਮੈਂ ਫੈਸਲਾ ਕੀਤਾ, ਅੱਲਾ ਮੇਰੀ ਜ਼ਿੰਦਗੀ ਕਰੇ, ਸਾਰਿਆਂ ਨੂੰ ਕਰਨੇ ਚਾਹੀਦੇ ਓਏ ਤੇਰੇ ਵਰਗੇ ਫੈਸਲੇ ਜਿਹੜੇ ਤੂੰ ਕਰਦਾ ਫਿਰਦਾ ਨਾ ਪੰਚਾਇਤ ਦੇ ਵਿੱਚ ਚਿੱਤਰ ਖਾਣ ਡਏ ਹੁੰਦੇ ਤੇਰੇ ਵਰਗੇ। ਆ ਇੱਕ ਭਲਵਾਨ ਆ ਲੜਾਈ ਦੇ ਵਿੱਚ, ਉਹ ਬੜਾ ਸੋਹਣਾ ਉਹਦੇ ਲੱਕ ਦਾ ਆਪਰੇਸ਼ਨ ਹੋਇਆ, ਉਹ ਵੀ ਮੈਂ ਇੱਥੇ ਲਿਆ ਕੇ ਪਾ ਦੂੰ। ਲੈ ਉਹਦਾ ਜੁੱਸਾ ਦੇਖੀ, ਬੜਾ ਸੋਹਣਾ। ਤੂੰ ਉਹਦੇ ਗੁੱਟ ਤੇ ਬਹਿ ਜਾ ਕਰਨਾ ਯਾਰ, ਸਾਰੀ ਦਿਹਾੜੀ ਬਹਿ ਕੇ ਉਹਨਾਂ ਗੱਲਾਂ ਗੁੱਲਾਂ ਕੀਤੀਆਂ। ਕਿਹੜਾ ਕੰਮ ਆ ਯਾਰ। ਭਰਾਵਾ ਕੱਢ ਇਹਨੂੰ ਬਾਹਰ, ਇਹਨੂੰ ਬਾਹਰ ਕੱਢ। ਵੀ ਉਹਦੇ ਲੱਕ ਦਾ ਆਪਰੇਸ਼ਨ ਹੋਇਆ ਸੀ, ਉਹਦੇ ਲੱਕ ਤੇ ਟੀਵੀ ਰੱਖਣਾ ਇੱਥੇ ਲਿਆ ਕੇ ਹੈ। ਉਹ ਯਾਰ ਤੁਸੀਂ ਪੈਸੇ ਨਹੀਂ ਲੈਣੇ, 2 ਸਾਲ ਦੀ ਗੱਲ ਹੈ, ਇੱਥੇ ਰੱਖ ਲਓ ਮਰੀਜ਼। ਉਹ ਮਿੰਟ ਮਕਾਨ ਬਾਅਦ ਬਣਾਉਣ। ਪੈਸੇ ਸਾਨੂੰ ਕਹੀ ਜਾਂਦੇ ਆ। ਪੈਸੇ ਮਕਾਨ ਬਣਾਉਣ ਦੇ ਲੈਣੇ ਕਿ ਤੇਰੇ ਮਰੀਜ਼ ਸਾਂਭਣ ਦੇ ਲੈਣੇ ਆ? ਹਾਂ ਇੱਕ ਨਾ ਡਾਕਟਰ ਸਾਹਿਬ ਦਾ ਆਪਣਾ ਵਾਕਫ ਆ ਮਰੀਜ਼, ਉਹਦਾ ਖਾਸ ਖਿਆਲ ਰੱਖਣਾ। ਉਹਦੀਆਂ ਦੋਵੇਂ ਲੱਤ, ਪਹਿਲੇ ਇੱਕ ਲੱਤ ਸ਼ੂਗਰ ਦੀ ਵਜ੍ਹਾ ਵੱਡੀ, ਹੁਣ ਦੂਜੀ ਵੱਢਦੀ, ਹੁਣ ਬਾਹਾਂ ਵੀ ਕਹਿੰਦੇ ਵੱਢ ਦੇਣੀਆਂ। ਤੂੰ ਐਸ ਮੰਜੀ ਤੇ ਸੌਣਾ ਕਿ ਉਸ ਮੰਜੀ ਤੇ ਸੌਣਾ? ਨਹੀਂ ਉਹ ਅੰਦਰ ਪਈ, ਮੈਂ ਉੱਤੇ ਸੌਣਾ। ਆ ਤੇ ਬਸ ਠੀਕ ਆ, ਉਹਨੂੰ ਨਾਲ ਹੀ ਅੰਦਰ ਆਪਣੇ ਹੀ ਪਾ ਲੈਣਾ। ਉਹਦੇ ਵੱਲ ਮੂੰਹ ਕਰ ਲਿਆ, ਉਹਨੂੰ ਜ਼ਰਾ ਨੀਂਦ ਨਹੀਂ ਨਾ ਆਉਂਦੀ। ਉਹ ਭਾਜੀ ਤੁਹਾਡੀ ਅਕਲ ਕੰਮ ਕਰਦੀ, ਉਹਦੀਆਂ ਲੱਤਾਂ ਵੀ ਨਹੀਂ ਹੈਗੀਆਂ, ਉਹਦੀਆਂ ਬਾਹਾਂ ਵੀ ਨਹੀਂ ਹੈਗੀਆਂ, ਉਹ ਤਾਂ ਮੇਰੀ ਸਰਾਣਾ ਜਿਹਾ ਬਣ ਜਾਣਾ ਵਾ। ਮੈਂ ਇੰਜ ਕਰਕੇ ਉਹਦੇ ਢਿੱਡ ਤੇ ਪਿਆ ਹੋਵਾਂ ਲੰਮੇ, ਫੇਰ ਠੀਕ ਆ। ਪਾਣ ਨਾਲੇ ਗੱਲ ਤੇ ਦੱਸੋ, ਹਾਂਜੀ। ਇੱਕ ਪੂਰਾ ਮਰੀਜ਼ ਨਹੀਂ, ਸਾਰੇ ਟੁਕੜੇ ਸਾਡੇ ਹਲ ਭੇਜਣ ਡਏ ਹੋ। ਆਹੋ ਇੱਥੇ ਅਸੀਂ ਚੁੱਕਦੇ ਫਿਰੀਏ। ਯਾਰ ਇਹ ਉਹ ਕਿਹੜਾ ਕੀ ਪਿਆ ਕਰਦੇ ਹੋ? ਵੀ ਕਿਹੜੇ ਮਰੀਜ਼ ਤਲਬ। ਆ ਕੀ ਪੀ ਲੈ ਜਿਹੜਾ ਬਾਲਟੀ ਪਈ ਜੀ ਇਹ ਬਾਲਟੀ ਪਈ। ਐਂ ਕਰਿਓ। ਓਏ ਥੱਲੇ ਰੱਖ। ਹੁਣ ਤੂੰ ਇਹ ਕਹਿਣਾ ਚਾਹੁੰਦਾ ਸੀ ਕਿ ਉਹਦਾ ਮੂੰਹ ਬਾਲਟੀ ਵਰਗਾ ਜਾਂ ਕੁੰਡੇ ਵਰਗਾ? ਅੱਗੇ ਤੂੰ ਹਰ ਸ਼ੈ ਨਾਲ ਉਹਦਾ ਮੂੰਹ ਮਿਲਾਤਾ ਯਾਰ, ਉਹ ਸਾਡਾ ਵੀ ਦਿਲ ਖੱਟਾ ਕਰੀ ਜਾਣੇ ਸਾਡੇ ਭਰਾ ਤੋਂ ਤੂੰ। ਨਹੀਂ ਉਹ ਪਿਆਜ਼ ਮੈਨੂੰ ਥੋੜਾ ਲੱਗਦਾ। ਤੂੰ ਆਪਣੀ ਦਾਨਿਸ਼ਮੰਦੀ ਆਪਣੇ ਕੋਲ ਰੱਖ ਤੇ ਆਪਣੇ ਮਰੀਜ਼ ਵੀ ਚੁੱਕ ਇੱਥੋਂ ਨਿਕਲਣ ਦੀ ਗੱਲ ਕਰ। ਓਏ ਸੁਣੀ ਨਾ ਇੱਥੇ ਬਹਿ ਕੇ ਨਹੀਂ ਫੋਨ। ਉਹ ਡਾਕਟਰ ਸਾਹਿਬ ਦਾ। ਇੱਕ ਮਿੰਟ, ਸ਼ਾਇਦ ਕੋਈ ਚੰਗੀ ਗੱਲ ਹੋਵੇ। ਹੈਲੋ ਹਾਂਜੀ ਡਾਕਟਰ ਸਾਹਿਬ, ਮੈਂ ਉੱਥੇ ਹੀ ਮਿਸਤਰੀ ਕੋਲ ਬੈਠਾ। ਆ ਤੇ ਬਸ ਠੀਕ ਆ। ਇਹ ਆ ਪੱਕੀ ਦੀ ਆਈਓ ਨਾ, ਇਧਰੋਂ ਆ ਨਾਲ ਪਿੰਡ ਵੱਲ ਹੋਇਆ ਨਾ, ਕਿਸੇ ਨੂੰ ਪੁੱਛ ਲਿਓ ਬਾਦਸ਼ਾਹ ਮਿਸਤਰੀ, ਉਹਦਾ ਘਰ ਕਿਹੜਾ। ਚੌਂਕ 'ਚ ਮੇਨ ਚੌਂਕ 'ਚ ਆ ਜਾਣ। ਤੇ ਯਾਰ ਉਹਨੂੰ ਐਂਬੂਲੈਂਸ 'ਚ ਪਾ ਲਓ। 3 ਐਂਬੂਲੈਂਸ ਤਾਂ ਮੈਂ ਤੁਹਾਨੂੰ ਦੇ ਕੇ ਗਿਆ ਕਿ ਚੌਥੀ ਹੁਣ ਬਾਹਰੋਂ ਲੈ ਲਓ, ਕਰਵਾ ਲਓ। ਓਕੇ ਭੇਜ ਦਿਓ। ਹੁਣ ਕੀ ਹੋਇਆ? ਲਓ ਜੀ, ਉਹ 11 ਐਂਬੂਲੈਂਸਾਂ ਅੱਛਾ ਜੀ। ਤੇ 2 ਰਕਸ਼ੇ ਤੇ 2 ਵੈਗਨਾਂ, ਉਹ ਲਾਗੇ ਪਹੁੰਚ ਗਏ ਪਿੰਡ ਦੇ। ਯਾਰ ਬਾ ਮੱਜੀਆਂ ਚੁੱਕ ਕੇ ਪਰੇ ਕਰੋ ਬਸ ਮਾੜੀਆਂ। ਉਹ ਭਾਈ ਠਹਿਰ ਕੇ ਲਾਗੇ ਕਿੱਥੇ ਪਹੁੰਚ ਗਏ ਉਹ? ਉਹ ਯਾਰ ਇੱਥੇ ਕੋਈ 2 ਸਾਲ ਦੀ ਗੱਲ, ਮਰੀਜ਼ ਰੱਖ ਲਓ ਇੱਥੇ। ਯਾਰ ਤੇਰੀ ਅਕਲ ਕੰਮ ਕਰਨ ਡਈ ਕਿ ਨਹੀਂ? ਮੈਨੂੰ ਦੱਸ ਇੱਥੇ ਕਿਹੜਾ ਤੂੰ ਕਾਊਂਟਰ ਦੇਖ ਲਿਆ ਵਾ? ਕਿਹੜਾ ਸਾਡੇ ਸਾਹਮਣੇ ਮੈਡੀਕਲ ਸਟੋਰ ਵਾ? ਦੇਖਿਆ ਤੂੰ ਕੋਈ ਐਕਸੀਡੈਂਟ ਹੁੰਦਾ ਦੇਖਿਆ ਤੇ ਘੂੰ ਵਾਲੀ ਬੱਤੀ ਚੱਲਦੀ ਕੋਈ ਦੇਖੀ ਤੂੰ? ਦੱਸ ਮੈਨੂੰ ਕਿਹੜਾ ਅੰਦਰ ਐਮਰਜੈਂਸੀ ਹੈਗਾ? ਸਾਡੇ ਤਾਂ ਬਲਬ ਅੰਦਰ ਹੈ ਨੇ ਤੇ ਤੂੰ ਮਰੀਜ਼ ਸਾਡੇ ਵੱਲ ਢੋਈ ਜਾਣ ਡਿਆ। 2 ਸਾਲ ਤੇ ਤੇਰੇ ਵਾਸਤੇ ਇੰਜਨ ਤੇ ਮਗਰੇ ਬੋਣੀ ਤੇ 2 ਸਾਲ ਮੁੱਕ ਜਾਣੇ ਨੇ ਬਾਜੀ। ਟਾਈਮ ਹੁੰਦਾ 2 ਸਾਲ। ਇਹ ਜਿੱਦਾਂ ਦਾ ਮੈਂ ਫੈਸਲਾ ਕੀਤਾ, ਇਹ ਅੱਲਾ ਮੇਰੀ ਜ਼ਿੰਦਗੀ ਕਰੇ, ਇਹਦੇ ਫੈਸਲਾ ਕਰਨੇ ਚਾਹੀਦੇ ਆ। ਅੱਲਾ ਤੇਰੀ ਜ਼ਿੰਦਗੀ ਨਾ ਕਰੇ, ਫੈਸਲੇ ਸਾਰੇ ਗਲਤ ਕਰਨ ਡਿਆ ਤੂੰ। ਤੈਨੂੰ ਅਕਲ ਹੀ ਨਹੀਂ ਹੈਗੀ, ਤੂੰ ਫੈਸਲਾ ਆਪਣੀ ਬੂਟੀ ਪੀ ਕੇ ਕਰਨ ਡਿਆ ਮੈਂ ਤੂੰ। ਇੰਨਾ ਨਾ ਸੁਣਿਆ ਵੀ ਬਾਦਸ਼ਾਹ ਮਿਸਤਰੀ ਏਡਾ, ਮੈਂ ਕਿਹਾ ਯਾਰ ਐਡੇ ਦਿਲ ਦਾ ਮਾਲਕ ਹੋਣਾ। ਉਹ ਬਾਦਸ਼ਾਹ ਮਿਸਤਰੀ ਮਕਾਨ ਬਣਾਉਂਦਾ ਵਾ ਕਿ ਮਰੀਜ਼ ਸਾਂਭਦਾ ਵਾ? ਉਹ ਯਾਰ ਕਿਹੜੀ ਗੱਲ ਆ ਯਾਰ, ਨਿੱਕਾ ਇਹਨੂੰ ਕਹਤਾ ਚਲੋ ਤੁਸੀਂ ਦੋਵੇਂ ਕੰਮ ਤੇ ਚਲੇ ਗਏ, ਤੂੰ ਕੋਲ ਬਹਿ ਕੇ ਦਵਾਈ ਦੇ ਗਿਆ ਜਿਹਦੀ ਦਵਾਈ ਚਾਹੀਦੀ ਆ। ਨਾਲੇ ਮੇਰੀ ਇੱਕ ਗੱਲ ਸੁਣੋ, ਇੱਕ ਬਾਬਾ ਵਾ ਜੀ ਉਹਨੂੰ ਰੋਜ਼ ਪੈਂਪਰ ਲੱਗਦਾ। ਉਹ ਤੁਹਾਨੂੰ ਪਤਾ 100-150 ਰੁਪਏ ਦਾ ਇੱਕ ਪੈਂਪਰ ਆ, ਉਹ ਕਿਸੇ ਦਿਨ ਸੁੱਕਾ ਹੀ ਹੁੰਦਾ। ਜਿਹੜੇ ਸੁੱਕੇ ਸਾਂਭ ਲਏ ਉਹ ਤੁਹਾਡਾ ਬਾਅਦ ਚ 60-70 ਰੁਪਏ ਦਾ ਵਿਕ ਜਾਣਾ। ਤੂੰ ਤਾਂ ਅਮੀਰ ਹੋ ਜਾਣਾ ਦੇਣਾ ਚ ਯਾਰ।
ਪੈਂਪਰਾਂ ਨਾਲ ਅਮੀਰ ਹੋਣਾ ਆਹ ਸੀ ਤੇ ਯਾਰ ਜਿਹੜੇ ਗੰਦੇ ਪੈਂਪਰ ਅਸੀਂ ਵੇਚਾਂਗੇ ਅਸੀਂ ਅਮੀਰ ਹੋ ਜਾਵਾਂਗੇ। ਗੰਦੇ ਇੱਥੇ ਕਿਤੇ ਰੱਖ ਦਿੱਤੇ ਤੇ ਕੋਨੇ 'ਚ ਇਕੱਠੇ ਕਰਕੇ ਸਿੱਟ ਦਿੱਤੇ ਜੀ ਉਹ ਤੇਰੇ ਸ਼ਹਿਨशाह ਵਾ। ਅਸੀਂ ਤਾਂ ਮਰੀਜ਼ ਨਹੀਂ ਰੱਖ ਰਹੇ, ਤੂੰ ਪੈਂਪਰਾਂ ਦੀ ਗੱਲ ਕਰ ਰਿਹਾ। ਐ ਕਰਿਓ ਕਿਦਾਂ ਐ ਕਰਿਓ ਓਏ ਨਾ ਕਰੀਏ, ਚਲੋ ਨਿਕਲ ਬਾਹਰ। ਕੀ ਤੂੰ ਸਮਝਣ ਡਿਆ ਇਦਾਂ ਹੱਥ ਕਰੂਗਾ ਤਾਂ 올림픽 ਜਿਹਾ ਲੱਗਣ ਲੱਗ ਪੈਣਾ। ਤੇਰਾ ਕੀ ਜ਼ੇਨਾ ਕਿ ਇੰਜ ਹੱਥ ਕਰੂਗਾ ਤਾਂ ਲੱਗੂਗਾ 100 ਦਾ ਨੋਟ ਵਾ। ਕੀ ਕਰਾਉਣਾ ਤੂੰ ਉਹਦੇ ਕੋਲ ਇੰਜ ਕਰਾ ਕੇ? ਬਾਦਸ਼ਾਹ ਹੈ ਚੂਹਾ ਲੱਗਣ ਡਿਆ ਤੈਨੂੰ ਉਹ ਕੀ ਬਾਦਸ਼ਾਹ ਕਰਾਉਣਾ ਤੂੰ ਮੈਨੂੰ ਦੱਸ ਉਹ ਹੋਸ਼ ਕਰ। ਡੋਗਰੇ ਦੇ ਲੱਗੂ ਇਦਾਂ ਕਰੂਗਾ ਤੇ। ਓਏ ਹੋਸ਼ਕਾਰ ਉਹਨੇ ਤਾਂ ਇੰਨਾ ਕਿਹਾ ਹੀ ਨਹੀਂ ਜਿੰਨਾ ਤੂੰ ਕਹੀ ਜਾਂਦਾ। ਚੱਲ ਮੇਰਾ ਭਰਾ ਨਿਕਲ ਇਥੋਂ। ਚਲੋ ਬਾਦਸ਼ਾਹ ਗੱਡੀਆਂ ਪਿੰਡ ਦੇ ਬਾਹਰ ਪਹੁੰਚ ਜਾਣੀਆਂ ਹੁਣ ਦੇਖੋ। ਓਏ ਗੱਡੀਆਂ ਹੁਣ ਪਿੰਡ ਦੇ ਹੋਰ ਤਰੀਕੇ ਨਾਲ ਨਾ ਪਹੁੰਚਣਾ ਤੇਰੇ ਸ਼ਹਿਰ ਮਾਰਨਾ ਤੈਨੂੰ ਦੇ ਦੇ ਉਧਰ ਬਾਹਰ। ਚੱਲ ਦੌੜ। ਇਹਦੀ ਸੇਧ ਦੇਖ ਉਹ ਤੇਰੀ ਸਿਹਤ ਵੀ ਦੇਖੀ, ਤੈਨੂੰ ਪੁੱਛਿਆ ਸੀ। ਚੱਲ ਦੌੜ। ਬਾਤ ਤੇਰੇ ਨਾਲ ਦੱਸ ਨਿਕਲ। ਉੱਥੇ ਨਾ ਕਈ ਮਰੀਜ਼ਾਂ ਨੂੰ ਅੱਧੀ ਦੀ ਡ੍ਰਿਪ ਲੱਗਦੀ, ਪੂਰੀ ਤੁਹਾਨੂੰ ਪਤਾ ਲੱਗਦੀ ਹੁੰਦੀ। ਉਹ ਜਿਹੜੀ ਡ੍ਰਿਪ ਬੱਚੀ ਉਹ ਕੰਮ ਦੀ ਜਾਂ ਨਹੀਂ ਕੰਮ ਦੀ, ਇਹਨੂੰ ਪਿਆਈ ਕੇ ਇਹਦੀ ਸਿਹਤ ਬਣ ਜਾਣੀ ਆ। ਉਰੇ ਆ ਕੈਸਾ ਮਰੀ ਚਿੜੀ ਵਰਗਾ ਮੂੰਹ ਆ, ਸਾਰੀਆਂ ਗੱਲਾਂ ਤੈਨੂੰ ਕਹੀ ਜਾਣ ਡਿਆ ਉਹ। ਨਹੀਂ ਤੁਹਾਡਾ ਫਾਇਦਾ ਹੋ ਜਾਏਗਾ ਓ ਯਾਰ ਸਾਨੂੰ ਫਾਇਦਾ ਚਾਹੀਦਾ, ਸਾਨੂੰ ਇਦਾਂ ਦੇ ਬਾਰੇ ਹੈਗਾ। ਤੂੰ ਇਹਨੂੰ ਵੱਧ ਤੋਂ ਵੱਧ ਇਹੀ ਕਹਿੰਦਾ ਟਿੱਚ ਬਟਨ ਵਰਗਾ ਵਾ, ਸਾਡਾ ਭਰਾ ਵਾ, ਇਹ ਸਾਡਾ ਹੀ ਰਹਿਣਾ ਵਾ। ਤੂੰ ਨਿਕਲ ਇੱਥੋਂ। ਬਾਕੀ ਪਰਸੋਂ ਸ਼ੁਰੂ ਕਰ ਰਹੇ ਨਾ ਆਪਾਂ। ਨਹੀਂ ਅਸੀਂ ਨਹੀਂ ਕਰ ਰਹੇ ਸ਼ੁਰੂ। ਚੱਲ ਇਦਾਂ ਰੋਟੀ ਨਾਲ ਲੈ ਕੇ ਆਉਣੀ ਹੈ, ਰੋਟੀ ਅਸੀਂ ਨਹੀਂ ਦੇਣੀ। ਉਹ ਰੋਟੀ ਤੂੰ ਉੱਥੇ ਜੇਲ੍ਹ ਚ ਵਾ, ਉਹ ਦਾਖਲ ਵਾ, ਤੂੰ ਮਰਿਆ ਵਾ, ਤੇਰੀ ਰੋਟੀ ਲੈ ਕੇ ਆਉਣੀ ਆ। ਸਲਾਬ ਚੋਂ ਆਇਆ ਤੂੰ। ਫੋਨ ਫੇਰ ਆ ਚੱਲ ਜਾ ਕੇ ਉਹਦਾ ਫੋਨ ਤੋੜ। ਚੱਲ ਤਾਂ ਪਹਿਲੇ ਦਾ ਫੋਨ ਤੋੜ। ਲੋਕੇਸ਼ਨ ਇੱਥੇ ਦੀ ਕਿਹੜੀ ਲੋਕੇਸ਼ਨ ਇਹੀ ਆ ਕਿ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਣ ਡਿਆ ਵਾ। ਚੱਲ ਦੌੜ। ਓਏ ਤੂੰ ਓਏ ਹੈ ਜੀ ਰੱਖੀ ਮੂੰਹ ਤੂੰ। ਖਲੋ ਏਡਾ ਤੂੰ ਮਜ਼ਦੂਰ ਤੇ ਲੈਣ ਆਇਆ ਮਿਸਤਰੀ ਠੇਕੇਦਾਰ। ਆਦਰ ਓਏ ਇਹਨੂੰ ਵਾੜ ਪੈਸਾ ਤੇਰਾ ਸਾਨੂੰ ਬਿਸਤ ਕਰਾਉਣ ਦਿਆ ਏ। ਕੌਣ ਮੈਂ? ਤੇਰਾ ਕੁੰਡੀ ਵਰਗਾ ਮੂੰਹ ਹੋ ਗਿਆ। ਅੱਗੇ ਬੜੇ ਤੁਹਾਡੇ ਝੰਡੇ ਲੱਗੇ ਹੋਏ ਨੇ, ਬਿਸਤ ਕਰਾਣ ਦੇ ਐ। ਉਹ ਚੱਲ ਨਿਕਲ। ਐਡਾ ਤੂੰ ਠੇਕਾ ਦੇਣ ਆਇਆ ਵਾ, ਹਸਪਤਾਲ ਬਣਾਉਣਾ ਵਾ ਮੰਜਲੀ ਦਬਾਓ।